ਪੰਜਾਬੀ ਰੇਡੀਓ 'ਤੇ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਭਾਰਤ ਭਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜੋ ਕੁਛ ਵੀ ਵਾਪਰਿਆ ਉਹਨਾਂ ਕੁਝ ਖਬਰਾਂ 'ਤੇ ਗੱਲਬਾਤ ਕਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਅਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫ਼ੋਨ ਨੰਬਰ 4082722500, ਸੈਨੋਜੇ ਤੋਂ ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਅਤੇ ਪਰਿਵਾਰ ਜੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਅਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰਜ ਤੋਂ, ਬਲਦੇਵ ਸਿੰਘ ਧਾਲੀਵਾਲ ਅਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਾਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵਬੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਬਲਤੇਜ ਜੀ, ਜਿਹੜੀਆਂ ਸੁਰਖੀਆਂ ਬਣੀਆਂ ਹੋਈਆਂ ਨੇ, ਜਿਹੜੀ ਪਹਿਲੀ ਖਬਰ ਆ ਪੂਰੇ ਭਾਰਤ ਭਰ ਦੇ ਵਿੱਚ ਹੀ ਆ, ਜਾਟ ਅੰਦੋਲਨ ਆ। ਕੁਛ ਕੁ ਦਿਨਾਂ ਤੋਂ ਇਹ ਜਿਹੜੀਆਂ ਸਰਗਰਮੀਆਂ ਉੱਥੇ ਹੋ ਰਹੀਆਂ ਆ ਬਹੁਤ, ਉਹ ਹਿੰਸਕ ਹੋਈਆਂ ਅਤੇ ਫਾਇਰਿੰਗ ਵੀ ਹੋਈ ਤਾਂ ਕੁਛ ਕੁ ਹਲਾਕ ਵੀ ਹੋਏ ਜੀ। ਜਿਹੜੀਆਂ ਸਰਕਾਰੀ ਨੌਕਰੀਆਂ ਨੇ ਤੇ ਜਿਹੜੇ ਵਿੱਦਿਅਕ ਅਦਾਰੇ ਨੇ, ਉਹਨਾਂ ਦੇ ਵਿੱਚ ਜਿਹੜਾ ਰਾਖਵਾਂ ਕਰਨਾ ਹੈ, ਉਹਦੀ ਮੰਗ ਨੂੰ ਲੈ ਕੇ ਹਰਿਆਣੇ ਦੇ ਵਿੱਚ ਜਿਹੜੇ ਜਾਟ ਨੇ ਉਹ ਪਿਛਲੇ ਕੁਝ ਦਿਨਾਂ ਤੋਂ ਅੰਦੋਲਨ ਕਰ ਰਹੇ ਨੇ ਜੀ। ਔਰ ਇਹ ਅੰਦੋਲਨ ਜਿਹੜਾ ਸੀਗਾ ਕੱਲ੍ਹ ਸਾੜ ਫੂਕ, ਅੱਗਜਨੀ, ਗੋਲੀ, ਡਾਂਗਾ, ਇਹਦੇ ਵਿੱਚ ਜਿਹੜਾ ਜੀ ਉਹ ਤਬਦੀਲ ਹੋ ਗਿਆ। ਰੋਹਤਕ ਤੇ ਭਵਾਨੀ ਦੇ ਜਿਹੜੇ ਸ਼ਹਿਰੀ ਖੇਤਰ ਨੇ ਉਹਨਾਂ ਦੇ ਵਿੱਚ ਕਰਫਿਊ ਜਿਹੜਾ ਜੀ ਉਹ ਲਾਇਆ ਗਿਆ। ਤਕਰੀਬਨ 8 ਜਗ੍ਹਾ ਦੇ ਉੱਤੇ ਜਿਹੜੀ ਮਿਲਟਰੀ ਹੈ ਉਹਨੂੰ ਕਾਲ ਕੀਤੀ ਗਈ ਹੈ। ਔਰ ਕੁਝ ਥਾਵਾਂ ਦੇ ਉੱਤੇ ਹਾਲਾਤ ਜਿਹੜੇ ਨੇ ਉਹ ਇੰਨੇ ਨਾਜ਼ੁਕ ਬਣੇ ਹੋਏ ਨੇ ਕਿ ਪ੍ਰਸ਼ਾਸਨ ਨੇ ਜਿਹੜੇ ਪ੍ਰਦਰਸ਼ਨ ਕਰਨ ਵਾਲੇ ਨੇ ਉਹਨਾਂ ਨੂੰ ਵਹਿੰਦਿਆਂ ਸਾਰ ਗੋਲੀ ਮਾਰਨ ਦੇ ਹੁਕਮ ਜਿਹੜੇ ਉਹ ਜਾਰੀ ਕੀਤੇ ਨੇ ਜੀ। ਔਰ ਜਿਹੜੇ ਸੁਰੱਖਿਆ ਬਲਾਂ ਦੇ ਵਿਚਕਾਰ ਰੋਹਤਕ ਦੇ ਵਿੱਚ ਐਕਚੁਅਲੀ ਜਿਹੜਾ ਟਕਰਾਅ ਸੀਗਾ ਸ਼ੁਰੂ ਹੋਇਆ, ਜਿਸ ਤੋਂ ਬਾਅਦ ਫਾਇਰਿੰਗ ਜਿਹੜੀ ਸੀ ਉਹ ਕੀਤੀ ਗਈ। 3 ਲੋਕ ਜਿਹੜੇ ਨੇ ਉਹ ਹਲਾਕ ਹੋਣ ਦੀਆਂ ਖਬਰਾਂ ਨੇ। 125 ਦੇ ਕਰੀਬ ਜਿਹੜੇ ਜੀ ਉਹ ਜ਼ਖਮੀ ਹੋਣ ਦੀਆਂ ਖਬਰਾਂ ਵੀ ਜਿਹੜੀਆਂ ਦੱਸੀਆਂ ਜਾਂਦੀਆਂ ਨੇ। BSF ਦਾ ਵੀ ਇੱਕ ਜਵਾਨ ਜਿਹੜਾ ਜੀ ਇਹਦੇ ਵਿੱਚ ਜ਼ਖਮੀ ਹੋਇਆ। ਜਿਹੜਾ ਹਾਈ ਕੋਰਟ ਹੈ ਉਹਨੇ ਹਰਿਆਣਾ ਸਰਕਾਰ ਨੂੰ ਨੋਟਿਸ ਦਿੱਤਾ ਹੈ। ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹਦੀ ਸਿੱਧੀ ਦਖਲ ਅੰਦਾਜ਼ੀ ਇਸ ਵੇਲੇ ਹਰਿਆਣੇ ਦੇ ਵਿੱਚ ਹੈ। ਔਰ ਉਹ ਸਾਰੀ ਜਾਣਕਾਰੀ ਜਿਹੜੀ ਹੈ ਜੀ ਹਰਿਆਣੇ ਦੇ ਮੁੱਖ ਮੰਤਰੀ ਤੋਂ ਲੈ ਰਹੇ ਨੇ। ਹਾਲਾਤ ਜਿਹੜੇ ਨੇ ਬੇਹੱਦ ਨਾਜ਼ੁਕ ਬਣੇ ਹੋਏ ਨੇ। ਇਹਦਾ ਸਿੱਧਾ ਅਸਰ ਜਿਹੜਾ ਉਹ ਨਾਲ ਲੱਗਵੇਂ ਸੂਬਿਆਂ, ਖਾਸ ਤੌਰ ਦੇ ਉੱਤੇ ਪੰਜਾਬ ਦੇ ਉੱਤੇ ਵੀ ਪੈ ਰਿਹਾ, ਕਿਉਂਕਿ ਜਿਹੜੀਆਂ ਪੰਜਾਬ ਤੋਂ ਜਾਣ ਵਾਲੀਆਂ ਟ੍ਰੇਨਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਦੀ ਉਹ ਰੋਕੀਆਂ ਗਈਆਂ ਨੇ ਸੁਰੱਖਿਆ ਪੁਆਇੰਟ ਆਫ ਵਿਊ ਕਰਕੇ। ਇਹਨਾਂ ਦੇ ਵਿੱਚੋਂ ਜਿਹੜੀਆਂ ਬਹੁਤੀਆਂ ਟ੍ਰੇਨਾਂ ਸਨ ਜੀ ਰਾਜਪੁਰਾ ਜਾਂ ਇਹਦੇ ਪਿਛਲੇ ਜਿਹੜੇ ਜਾਂ ਅੰਬਾਲੇ ਦੇ ਵਿੱਚ ਜਿਹੜੀਆਂ ਉਹ ਰੋਕੀਆਂ ਗਈਆਂ। ਔਰ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਖੱਜਲ ਖੁਆਰ ਜਿਹੜੇ ਜੀ ਉਹ ਹੁੰਦੇ ਰਹੇ। ਅਜੇ ਤੱਕ ਜਿਹੜੇ ਹੁਣ ਜਦੋਂ ਦਿਨ ਚੜ੍ਹਿਆ ਜੀ ਤੋਂ ਅਜੇ ਵੀ ਜਿਹੜੇ ਹਾਲਾਤ ਨੇ ਉਸੇ ਤਰ੍ਹਾਂ ਦੇ ਨੇ। ਕਰਫਿਊ ਦੇ ਵਿੱਚ ਕਿਸੇ ਕਿਸਮ ਦੀ ਕੋਈ ਢਿੱਲ ਦੀ ਖਬਰ ਜਿਹੜੀ ਹੈ ਜੀ ਉਹ ਨਹੀਂ ਆਈ। ਔਰ ਸਰਕਾਰ ਦਾ ਇਹ ਕਹਿਣਾ ਕਿ ਉਹ ਹਿੰਸਾ ਨੂੰ ਜਿਹੜਾ ਜੀ ਬਰਦਾਸ਼ਤ ਨਹੀਂ ਕਰਨਗੇ। ਦੂਜੇ ਪਾਸੇ ਜਿਹੜੇ ਜਾਟ ਅੰਦੋਲਨਕਾਰੀ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਸੀਗੇ, ਜਾਣ ਬੁੱਝ ਕੇ ਸਾਨੂੰ ਭੜਕਾਇਆ ਗਿਆ ਤੇ ਗੋਲੀ ਚਲਾਈ ਗਈ ਹੈ। ਜੀ ਬਿਲਕੁਲ। ਇੱਕ ਤਾਂ ਰਾਖਵਾਂ ਕਰਨ ਨੇ ਹਿੰਦੁਸਤਾਨ ਨੂੰ ਮਾਰ ਲਿਆ ਵੀ ਕੋਈ ਮੰਗਦਾ ਆ ਅਤੇ ਕੋਈ ਛੱਡਦਾ ਨਹੀਂ ਗਾ। ਇਹ ਬਹੁਤ ਵੱਡੀ ਸਮੱਸਿਆ ਆ। ਅਤੇ ਅੱਗੇ ਆਪਾਂ ਕਨ੍ਹਈਆ ਕੁਮਾਰ ਦੀ ਗੱਲ ਕਰੀਏ, ਜਿਹੜਾ ਜਵਾਹਰ ਲਾਲ ਯੂਨੀਵਰਸਿਟੀ ਦਾ ਹਜੇ ਤੱਕ ਮਾਮਲਾ ਚੱਲਦਾ ਆ। ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਨਾ ਕੀਤੀ ਅਤੇ ਹਾਈ ਕੋਰਟ ਵੱਲ ਤੋਰਿਆ ਜੀ। ਇਹ ਮਾਮਲਾ ਜਿਹੜਾ ਇਸ ਵੇਲੇ ਸਹੀ ਪੁੱਛੋ ਤਾਂ ਦਿੱਲੀ ਪੁਲਿਸ ਤੇ ਕੇਂਦਰ ਦੀ ਸਰਕਾਰ ਦੀ ਗਲੇ ਦੀ ਹੱਡੀ ਜਿਹੜੀ ਇਹਨਾਂ ਦੀ ਉਹ ਬਣ ਗਿਆ ਹੋਇਆ। ਜਿਸ ਕਿਸਮ ਦੇ ਨਾਲ ਇਹ ਮਾਮਲਾ ਜਿੰਨਾ ਵੱਡਾ ਜਿਹੜਾ ਉਹ ਬਣ ਗਿਆ। ਤਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਸੁਪਰੀਮ ਕੋਰਟ ਦੇ ਉੱਤੇ ਨਿਗਾਹਾਂ ਸਨ ਸਾਰੀਆਂ। ਕੁਝ ਟੈਕਨੀਕਲ ਪੁਆਇੰਟ ਸਨ ਜਿਹੜੇ ਮੈਂ ਕੱਲ੍ਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ। ਤਾਂ ਉਹ ਜਿਹੜੇ ਨੇ ਜੀ ਉਹਦੇ ਆਧਾਰ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਬਹਿਸ ਹੈ ਉਹ ਸਾਰੀ ਸੁਣੀ ਹੈ। ਪਰ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਹੈ ਕਿ ਜੇ ਇਹਦੇ ਵਿੱਚ ਮੈਂ ਇੰਟਰਵੀਨ ਕੀਤਾ, ਡਾਇਰੈਕਟ ਜਿਹੜਾ ਜੀ ਸੁਪਰੀਮ ਕੋਰਟ ਤੋਂ ਕੋਈ ਰਾਹਤ ਦਿੱਤੀ, ਤਾਂ ਉਹਨੇ ਕਿਹਾ ਫਿਰ ਇਹਦੇ ਨਾਲ ਇੱਕ ਰਾਹ ਜਿਹੜਾ ਜੀ ਖੁੱਲ੍ਹ ਜਾਊਗਾ। ਜਿਹੜੇ ਲੋਕ ਨੇ ਉਹ ਮਹਿਸੂਸ ਕਰਨਗੇ ਕਿ ਹੇਠਲੀਆਂ ਅਦਾਲਤਾਂ ਜਿਹਦੇ ਵਿੱਚ ਸੈਸ਼ਨ ਜਾਂ ਹੇਠਲੀ ਅਦਾਲਤ ਜਾਂ ਹਾਈ ਕੋਰਟ ਸ਼ਾਮਲ ਹੈ, ਉੱਥੋਂ ਇਨਸਾਫ ਨਹੀਂ ਮਿਲਦਾ, ਜਿਹਦੇ ਕਰਕੇ ਸੁਪਰੀਮ ਕੋਰਟ ਵੱਲ ਨੂੰ ਜਿਹੜਾ ਜੀ ਉਹ ਜਾਣਾ ਪੈਂਦਾ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਇੱਕ ਨਵਾਂ ਰਾਹ ਜਿਹੜਾ ਜੀ ਉਹ ਖੁੱਲੂਗਾ। ਇਸ ਕਰਕੇ ਇਹ ਨਵਾਂ ਰਾਹ ਨਹੀਂ ਖੁੱਲ੍ਹਣਾ ਚਾਹੀਦਾ। ਉਹਨੇ ਹਾਈ ਕੋਰਟ ਨੂੰ ਇਹ ਆਦੇਸ਼ ਜਾਰੀ ਜ਼ਰੂਰ ਕੀਤੇ ਨੇ
ਕਿ ਇਹਦੇ ਉੱਤੇ ਡਿਲੇ ਕੀਤੇ ਤੋਂ ਬਿਨਾਂ ਜਿਹੜੀ ਹੈ ਜੀ ਉਹ ਸੁਣਵਾਈ ਕੀਤੀ ਜਾਵੇ। ਹਾਈ ਕੋਰਟ ਦੇ ਵਿੱਚ ਜਿਹੜੀ ਅਰਜ਼ੀ ਹੈ ਉਹ ਲਾ ਦਿੱਤੀ ਗਈ ਹੈ ਇਹਦੀ ਇਸ ਵਿਦਿਆਰਥੀ ਨੇਤਾ ਕਨਈਆ ਕੁਮਾਰ ਦੀ। ਅਜੇ ਕਿਸੇ ਬੈਂਚ ਦੇ ਕੋਲੇ ਕਿਹਦੇ ਕੋਲੇ ਜਾਂਦੀ ਹੈ ਇਹਦੇ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਸੋਮਵਾਰ ਨੂੰ ਹੁਣ ਜਿਹੜਾ ਜੀ ਇਹਦੇ ਉੱਤੇ ਜਿਹੜੀ ਸੁਣਵਾਈ ਹੈ ਉਹ ਹੋਊਗੀ ਤੇ ਉਹਨੂੰ ਉੱਥੋਂ ਜ਼ਮਾਨਤ ਜਿਹੜੀ ਹੈ ਜੀ ਉਹ ਮਿਲ ਜਾਣ ਦੀ ਆਸ ਹੈ, ਕਿਉਂਕਿ ਜ਼ਮਾਨਤ ਰੱਦ ਨਹੀਂ ਹੋਣੀ ਉਹਦੀ। ਜਿਸ ਕਿਸਮ ਦੇ ਨਾਲ ਹੁਣ ਜਿਹੜਾ ਖਹਿੜਾ ਛਡਾਉਣਾ ਚਾਹੁੰਦੀ ਆ ਜਿਹੜੀ ਦਿੱਲੀ ਦੀ ਪੁਲਿਸ ਹੈ, ਉਹਦੇ ਮੁਖੀ ਜਿਹੜੇ ਨੇ ਮਿਸਟਰ ਬੱਸੀ, ਉਹਨਾਂ ਨੇ ਵੀ ਜਿਵੇਂ ਕਿਹਾ ਸੀਗਾ ਕਿ ਉਹ ਜ਼ਮਾਨਤ ਦਾ ਵਿਰੋਧ ਜਿਹੜਾ ਹੈ ਉਹ ਨਹੀਂ ਕਰਨਗੇ। ਨਾਲ ਦੀ ਨਾਲ ਸੁਪਰੀਮ ਕੋਰਟ ਨੇ ਹਦਾਇਤਾਂ ਜਿਹੜੀਆਂ ਉਹ ਵੀ ਜਾਰੀ ਕੀਤੀਆਂ ਨੇ ਕਿ ਜਿਹੜੀ ਉੱਥੇ ਸੁਰੱਖਿਆ ਹੈ ਉਹਦੇ ਪੁਖਤਾ ਇੰਤਜ਼ਾਮ ਕੀਤੇ ਜਾਣ। ਜਿਹੜਾ ਕਨਈਆ ਕੁਮਾਰ ਹੈ, ਜਿਹੜੀ ਉਹਦੀ ਮੈਡੀਕਲ ਰਿਪੋਰਟ ਆਈ ਹੈ ਉਹਦੇ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਜੀ, ਉਹਦੇ ਕੁਝ ਸੱਟਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਜਦੋਂ ਕਿ ਦਿੱਲੀ ਪੁਲਿਸ ਦੇ ਮੁਖੀ ਜਿਹੜੇ ਨੇ ਉਹ ਅਜੇ ਵੀ ਇਹ ਕਹੀ ਜਾਂਦੇ ਨੇ ਕਿ ਮੇਰੇ ਮੁਲਾਜ਼ਮਾਂ ਨੇ ਮੈਨੂੰ ਦੱਸਿਆ ਜੀ ਕਿ ਕਨਈਆ ਕੁਮਾਰ ਦੇ ਕੋਈ ਸੱਟ ਨਹੀਂ ਲੱਗੀ, ਉਹਦੇ ਉੱਤੇ ਕੋਈ ਹਮਲਾ ਨਹੀਂ ਹੋਇਆ। ਨੰਗਾ ਚਿੱਟਾ ਜਿਹੜਾ ਝੂਠ ਹੁੰਦਾ, ਵੀਡੀਓ ਦੇ ਰੂਪ ਦੇ ਵਿੱਚ ਸਾਰਾ ਕੁਝ ਦਿਖ ਰਿਹਾ, ਫੋਟੋਆਂ ਦੇ ਰੂਪ ਦੇ ਵਿੱਚ ਸਾਰਾ ਕੁਝ ਦਿਖ ਰਿਹਾ। ਦਿੱਲੀ ਪੁਲਿਸ ਜਿਹੜੀ ਹੈ ਜੀ ਉਹ ਅਜੇ ਵੀ ਨਹੀਂ ਮੰਨ ਰਹੀ ਕਿ ਕਨਈਆ ਕੁਮਾਰ ਦੇ ਉੱਤੇ ਜਿਹੜਾ ਜੀ ਉਹ ਹਮਲਾ ਕੀਤਾ ਗਿਆ। ਉੱਧਰ ਜਿਹੜੇ ਵਕੀਲ ਜਿਹੜੇ ਪਹਿਲਾਂ ਵੀ ਮੁਜ਼ਾਹਰਾ ਕਰਦੇ ਸਨ, ਉਹਨਾਂ ਨੇ ਫਿਰ ਜਿਹੜੇ ਇੱਥੇ ਅਦਾਲਤ ਪਟਿਆਲਾ ਹਾਊਸ ਦੇ ਵਿੱਚ ਜਿਹੜਾ ਜੀ ਉਹ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਜਿਹੜੇ ਤਿਰੰਗਾ ਲੈ ਕੇ ਨਾਲ ਜਿਹੜਾ ਸੀਗਾ ਜੀ ਉਹ ਚਲਾਉਂਦੇ ਰਹੇ। ਸੋ ਇਹ ਵੀ ਜਿਹੜਾ ਮਾਮਲਾ ਹੈ ਇਹ ਠੰਡਾ ਨਹੀਂ ਪੈ ਰਿਹਾ ਔਰ ਸ਼ਾਇਦ ਸੋਮਵਾਰ ਨੂੰ ਜਦੋਂ ਜ਼ਮਾਨਤ ਮਿਲੂਗੀ ਉਦੋਂ ਬਾਅਦ ਕੁਝ ਠੰਡਾ ਜਿਹੜਾ ਜੀ ਉਹ ਹੋ ਸਕਦਾ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨੇ ਜਿਹੜੇ ਦਿੱਲੀ ਪੁਲਿਸ ਦੇ ਮੁਖੀ ਨੇ BS ਬੱਸੀ, ਉਹਨਾਂ ਨੂੰ ਜਿਹੜਾ ਕਿਉਂਕਿ ਇਹਨਾਂ ਨੇ ਠੀਕ ਤਰੀਕੇ ਨਾਲ ਹੈਂਡਲ ਨਹੀਂ ਕੀਤਾ, ਇਹਦੇ ਕਰਕੇ ਸੈਂਟਰ ਦੀ ਸਰਕਾਰ ਵੀ ਉਹਦੇ ਨਾਲ ਥੋੜ੍ਹੀ ਨਾਰਾਜ਼ ਦੱਸੀ ਜਾਂਦੀ ਹੈ, ਜਿਹਦੇ ਕਰਕੇ ਜਿਹੜਾ ਸੂਚਨਾ ਕਮਿਸ਼ਨਰ ਲਾਉਣੇ ਸੀਗੇ ਉਹਨਾਂ ਦੀ ਸੂਚੀ ਦੇ ਵਿੱਚ ਪਹਿਲਾਂ BS ਬੱਸੀ ਦਾ ਨਾਮ ਵੀ ਸੀਗਾ। ਹੁਣ ਨਾਮ ਉਸ ਲਿਸਟ ਦੇ ਵਿੱਚੋਂ ਕੱਢ ਦਿੱਤਾ ਗਿਆ ਕਿ ਇਹ ਬੰਦਾ ਚਾਹੀਦਾ ਨਹੀਂ। ਸ਼ਾਇਦ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਇੱਥੋਂ ਜਿਹੜੀ ਥੋੜ੍ਹੀ ਬਹੁਤ ਜਿਹੜੀ ਸਿੱਖਿਆ ਮਿਲ ਸਕਦੀ ਹੈ ਜੀ ਕਿ ਜਿਹੜੀਆਂ ਸਰਕਾਰਾਂ ਨੇ ਉਹ ਵਰਤ ਕੇ ਫਿਰ ਇਹੋ ਜਿਹੇ ਅਫਸਰਾਂ ਨੂੰ ਪਾਸੇ ਕਰ ਦਿੰਦੀਆਂ ਨੇ ਜੀ। ਜੀ ਬਿਲਕੁਲ ਬਿਲਕੁਲ। ਇਹ ਬਾਕੀ ਆਉਣ ਵਾਲੇ ਵੀ ਜਿਹੜੇ ਆਫਿਸਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਤੇ ਅੱਗੇ ਆਪਾਂ ਪਠਾਨਕੋਟ ਹਮਲੇ ਦੀ ਗੱਲ ਕਰੀਏ ਕਿ ਪਠਾਨਕੋਟ ਹਮਲੇ ਦੀ ਕੋਈ ਨਾ ਕੋਈ ਗੱਲਬਾਤ ਚੱਲਦੀ ਰਹਿੰਦੀ ਹੈ ਤੇ ਪਾਕਿਸਤਾਨ ਦੇ ਵਿੱਚ FRI ਦਰਜ ਹੋਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੋਰੀ ਜਿਹੜੇ ਨੇ ਉਹ ਅਗਲੇ ਮਹੀਨੇ ਅਮਰੀਕਾ ਦੇ ਵਿੱਚ ਇਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਜਿਹੜਾ ਸਿਖਰ ਸੰਮੇਲਨ ਅਮਰੀਕਾ ਦੇ ਵਿੱਚ ਹੋਣਾ, ਜਿਹੜੇ ਅਮਰੀਕਨ ਰਾਸ਼ਟਰਪਤੀ ਨੇ ਜੀ ਉਹ ਇਹਦੀ ਮੇਜ਼ਬਾਨੀ ਜਿਹੜੀ ਉਹ ਕਰਨਗੇ। 31 ਮਾਰਚ ਤੋਂ 1 ਅਪ੍ਰੈਲ ਦੇ ਵਿਚਾਲੇ ਵਾਸ਼ਿੰਗਟਨ ਦੇ ਵਿੱਚ ਹੋਣ ਵਾਲਾ ਜਿਹੜਾ ਸੰਮੇਲਨ ਹੈ ਇਹਦੇ ਵਿੱਚ ਦੋਨੋਂ ਪ੍ਰਧਾਨ ਮੰਤਰੀ ਜਿਹੜੇ ਉਹ ਹੋਣਗੇ। ਇਹ ਸਮਝਿਆ ਜਾ ਰਿਹਾ ਹੈ ਕਿ ਸ਼ਾਇਦ ਇਸੇ ਕਰਕੇ ਹੀ ਕਿ ਮੁਲਾਕਾਤ ਜਿਹੜੀ ਉਹ ਹੋਣੀ ਹੈ। ਸੈਕੰਡਲੀ ਜਿਹੜਾ ਦਬਾਓ ਜ਼ਰੂਰ ਚੱਲ ਰਿਹਾ ਜਿਹੜਾ ਪਾਕਿਸਤਾਨ ਪਠਾਨਕੋਟ ਹਮਲੇ ਤੋਂ ਬਾਅਦ ਜੋ ਕੁਝ ਸਾਹਮਣੇ ਆਇਆ ਸੀਗਾ, ਇਸ ਕਰਕੇ ਕੁਝ ਜਿਹੜੀ ਕਾਰਵਾਈ ਆ ਉਹਨੂੰ ਕਰਨੀ ਪੈਣੀ ਆ। ਪਾਕਿਸਤਾਨ ਦੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਜਿਹੜੀ FIR ਹੈ ਉਹ ਦਰਜ ਕੀਤੀ ਗਿਆ, ਜਦੋਂ ਕਿ ਭਾਰਤ ਨੇ ਇਸ ਹਮਲੇ ਦੇ ਵਾਸਤੇ ਜੈਸ਼-ਏ ਮੁਹੰਮਦ ਦਾ ਜਿਹੜਾ ਮੁਖੀ ਹੈ ਮਸੂਦ ਅਜ਼ਹਰ, ਉਹਨੂੰ ਇਹ ਕਿਹਾ ਸੀਗਾ ਕਿ ਮੁੱਖ ਸਾਜ਼ਿਸ਼ ਕਰਨ ਵਾਲਾ ਉਹ ਆ। ਪਰ FIR ਦੇ ਵਿੱਚ ਕਿਸੇ ਬੰਦੇ ਦਾ ਪਾਰਟੀਕੂਲਰ ਜਿਹੜਾ ਉਹ ਨਾਮ ਸ਼ਾਮਲ ਨਹੀਂ ਕੀਤਾ ਗਿਆ। ਪੰਜਾਬ ਸੂਬੇ ਦਾ ਜਿਹੜਾ ਗੁਜਰਾਂਵਾਲਾ ਦੇ ਵਿੱਚ ਹੈ ਜੀ ਇਹ ਮਾਮਲਾ ਦਰਜ ਕੀਤਾ ਗਿਆ। ਜਿਹੜੇ ਇਹਦੇ ਭਾਰਤ ਵਾਲੇ ਪਾਸੇ ਜਿਹੜਾ ਮੀਡੀਆ ਹੈ ਜੀ ਉਹ ਇਹ ਗੱਲ ਕਹਿੰਦਾ ਹੈ ਕਿ ਇਹਦੇ ਵਿੱਚ ਕੋਈ ਨਾਮ ਸ਼ਾਮਲ ਨਹੀਂ ਗਾ, ਇਹ ਅੱਖਾਂ ਪੂੰਝਣ ਵਾਲੀ ਜਿਹੜੀ ਹੈ ਜੀ ਉਹ ਕਾਰਵਾਈ ਹੈ। ਸੋ ਵੈਸੇ ਜਿਹੜਾ ਇਸ ਪਾਸੇ ਵੱਲ ਵੀ ਤੁਹਾਨੂੰ ਪਤਾ ਇੱਕੋ ਜਿਹਾ ਹੀ ਆ ਤਕਰੀਬਨ ਸਿਸਟਮ, ਕੋਈ ਬਹੁਤਾ ਫਰਕ ਤਾਂ ਹੈ ਨੀ ਗਾ ਜੀ। ਹਾਲਾਂਕਿ ਕੰਪੈਰੀਜ਼ਨ ਤਾਂ ਕੋਈ ਨਹੀਂ ਹੈਗਾ, ਪਰ ਜਿਹੜਾ ਇੱਥੇ ਵੀ ਬਹਿਬਲ ਕਲਾਂ ਦੇ ਵਿੱਚ ਕਾਂਡ ਹੋਇਆ ਸੀ ਤੁਹਾਨੂੰ ਯਾਦ ਹੋਣਾ, ਉੱਥੇ ਵੀ ਜਿਹੜੀ FIR ਦਰਜ ਹੋਈ ਆ ਉਹਦੇ ਵਿੱਚ ਵੀ ਅਣਪਛਾਤੇ ਪੁਲਿਸ ਵਾਲਿਆਂ ਦੇ ਉੱਤੇ FIR ਦਰਜ ਜਿਹੜੀ ਹੈ ਜੀ ਉਹ ਹੋਈ ਆ। ਜੀ ਜੀ ਬਿਲਕੁਲ, ਦੋਹਾਂ ਦੇਸ਼ਾਂ ਦੇ ਵਿੱਚ ਅਣਪਛਾਤੇ ਆ ਤੇ ਬਾਕੀ ਤਾਂ ਕੁਛ ਬਹੁਤਾ ਕੁਛ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਦੀ। ਤੇ ਅੱਗੇ ਆਪਾਂ ਕਾਫੀ ਮਹੀਨਿਆਂ ਤੋਂ ਗੱਲ ਕਰ ਰਹੇ ਹਾਂ ਜਿਹੜੇ ਅੰਨਦਾਤੇ ਆ, ਕਿਸਾਨ ਆ, ਇਹਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਉਹ ਨਹੀਂ ਰੁਕ ਰਹੀਆਂ। ਤੇ ਪਰ ਪੰਜਾਬ ਸਰਕਾਰ ਆ ਉਹ ਦੱਸ ਰਹੀ ਆ ਕਿ ਸਾਡੇ ਤਾਂ ਇੱਥੇ ਅਸੀਂ ਤਰੱਕੀ ਬਹੁਤ ਕੀਤੀ ਆ ਜੀ, ਤੇ ਪਰ ਇੱਕ ਦਿਨ ਦੇ ਵਿੱਚ ਹੀ 3 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇਹ ਸਭ ਤੋਂ ਉਦਾਸ ਕਰ ਦੇਣ ਵਾਲੀਆਂ ਨਿਊਜ਼ ਜਿਹੜੀਆਂ ਹੁੰਦੀਆਂ ਨੇ ਜੀ ਕਿ ਪੰਜਾਬ ਦੇ ਬਾਰੇ ਦੇ ਵਿੱਚ ਇਹ ਕਿਹਾ ਜਾਂਦਾ ਜੀ ਕਿ ਦੂਜੇ ਸੂਬੇ ਜਿਹੜੇ ਪੰਜਾਬ ਨੂੰ ਅਜੇ ਵੀ ਉਸੇ ਤਰੀਕੇ ਨਾਲ ਦੇਖਦੇ ਆ ਜਿੱਥੇ ਉਹ 15-20 ਸਾਲ ਪਹਿਲਾਂ ਹੁੰਦਾ ਸੀਗਾ। ਜਦੋਂ ਉੱਥੇ ਕਿਤੇ ਡਿਸਕਸ਼ਨ ਚੱਲਦੀ ਆ, ਨਿਊਜ਼ ਸੁਣਦੇ ਨੇ ਕਿ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ, ਤੇ ਉਹ ਇਹ ਕਿਹਾ ਜਾਂਦਾ ਜੀ ਕਿ ਉਹ ਇਸ ਗੱਲ ਦੇ ਉੱਤੇ ਬੜੇ ਹੈਰਾਨਗੀ ਪ੍ਰਗਟ ਕਰਦੇ ਨੇ ਕਿ ਕੀ ਪੰਜਾਬ ਦੇ ਕਿਸਾਨ ਦਾ ਵੀ ਇਹ ਹਾਲ ਹੋ ਗਿਆ ਜੀ।
ਜਿਹੋ ਜਿਹੇ ਹਾਲਾਤ ਨੇ ਬਣੇ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ, ਪਰ ਇੱਥੇ ਮੁਸ਼ਕਲ ਇਹ ਆ ਕਿ ਕਾਗਜ਼ਾਂ ਦੇ ਵਿੱਚ ਜਿਹੜਾ ਉਹ ਤਾਂ ਕਿ ਠੀਕ ਠਾਕ ਰਹੇ, ਮੰਨਣ ਦੇ ਵਾਸਤੇ ਕੋਈ ਤਿਆਰ ਨਹੀਂ ਗਾ ਕਿ ਪੰਜਾਬ ਦੇ ਕਿਸਾਨ ਦਾ ਜਿਹੜਾ ਜੀ ਇਹ ਹਾਲਾਤ ਜਿਹੜੇ ਬਣ ਗਏ ਨੇ ਕਿ ਵਿਚਾਰਾ 2-2 ਲੱਖ ਰੁਪਈਆ 2.5 ਲੱਖ ਰੁਪਈਏ ਦਾ ਜਿਹੜਾ ਕਰਜ਼ਾ ਉਹਦੇ ਸਿਰ ਦੇ ਉੱਤੇ ਚੜਿਆ, ਉਹਦੀ ਵਜ੍ਹਾ ਕਰਕੇ ਹੀ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਕਰੀ ਜਾ ਰਿਹਾ। ਉਹਦੇ ਬੱਚੇ ਪੜ੍ਹ ਨਹੀਂ ਪਾ ਰਹੇ ਤੇ ਨਿਰਾਸ਼ ਹੋਇਆ ਜਿਹੜਾ ਕਿਸਾਨ ਆ ਜੀ ਉਹ ਖੁਦਕੁਸ਼ੀਆਂ ਦੇ ਰਾਹ ਦੇ ਉੱਤੇ ਜਿਹੜਾ ਉਹ ਪਿਆ ਹੋਇਆ। ਇੱਕ ਦਿਨ ਦੇ ਵਿੱਚ 3 ਖੁਦਕੁਸ਼ੀਆਂ ਹੋਣੀਆਂ ਕਿਸਾਨ ਦੀਆਂ, ਲੂੰ ਕੰਡੇ ਖੜੀ ਕਰਨ ਵਾਲੀ ਜਿਹੜੀ ਆ ਜੀ ਉਹ ਗੱਲ ਕਹੀ ਜਾ ਸਕਦੀ ਹੈ। ਜੇ ਕਿਸੇ ਦੇ ਲੂੰ ਕੰਡੇ ਨਹੀਂ ਖੜੇ ਹੋ ਰਹੇ ਤਾਂ ਉਹ ਸਰਕਾਰਾਂ ਦੇ ਜਿਹੜੇ ਨੇ ਜੀ ਉਹ ਨਹੀਂ ਖੜੇ ਹੋ ਰਹੇ, ਜਿਹੜੇ ਕਿ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਅੱਜ ਵੀ ਇਹ ਜਿਹੜਾ ਕਹੀ ਜਾਂਦੇ ਨੇ ਕਿ ਕਿਸਾਨ ਤਾਂ ਇੱਥੋਂ ਦਾ ਖੁਸ਼ਹਾਲ ਆ, ਅਸੀਂ ਤਾਂ ਬਿਜਲੀ ਵੀ ਫ੍ਰੀ ਦਿੱਤੀ ਹੋਈ ਆ, ਅਸੀਂ ਤਾਂ ਪਾਣੀ ਵੀ ਜਿਹੜਾ ਜੀ ਉਹਨੂੰ ਫ੍ਰੀ ਦਿੱਤਾ ਹੋਇਆ, ਤੇ ਪੰਜਾਬ ਵਰਗਾ ਕਿਸਾਨ ਤਾਂ ਕਿਸੇ ਜਗ੍ਹਾ ਤੇ ਖੁਸ਼ਹਾਲ ਹੀ ਹੈ ਨੀਗਾ। ਇਹ ਬਰਨਾਲੇ ਦੇ ਪਿੰਡ ਚੀਮਾ ਦੇ ਵਿੱਚ ਇੱਕ ਕਿਸਾਨ ਹੈ ਜੀ ਜਿਹਨੇ ਖੁਦਕੁਸ਼ੀ ਕੀਤੀ ਆ, ਹਰੀ ਕ੍ਰਿਸ਼ਨ ਦਾ ਨਾਮ ਹੈ। ਉਹਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਆ। ਉਹਦੀ ਜੇਬ ਦੇ ਵਿੱਚੋਂ ਜਿਹੜੀ ਚਿੱਠੀ ਮਿਲੀ ਆ ਉਹਨੇ ਇਹ ਗੱਲ ਕਹੀ ਆ ਕਿ ਗਰੀਬੀ ਦਾ ਬੋਝ ਉਹ ਹੁਣ ਹੋਰ ਜਿਹੜਾ ਉਹ ਨਹੀਂ ਝੱਲ ਸਕਦਾ। ਛੋਟਾ ਕਿਸਾਨ ਸੀਗਾ ਜੀ, ਘਰ ਦੇ ਗੁਜ਼ਾਰੇ ਦੇ ਵਾਸਤੇ ਸਕੂਲ ਦੀ ਵੈਨ ਜਿਹੜੀ ਉਹ ਚਲਾਉਂਦਾ ਸੀਗਾ, ਪਰ ਕਿਉਂਕਿ ਮਹਿੰਗਾਈ ਇੰਨੀ ਹੋ ਗਈ ਜੀ ਹੁਣ ਉਹਦੇ ਕੋਲ ਟੱਬਰ ਨਹੀਂ ਸੀ ਪਾਲਿਆ ਜਾ ਰਿਹਾ ਜੀ। ਔਰ ਜਿਹੜੀ ਪੁਲਿਸ ਹੈ ਜੀ ਉਹਨੇ ਆਪਣੀ ਕਾਰਵਾਈ ਜਿਹੜੀ ਹੈ ਜੀ ਉਹ ਪਾਲਤੀ ਹੈ। ਰਾਮਨਗਰ ਪਿੰਡ, ਰਾਮਨਗਰ ਛੰਨਾ ਪੈਂਦਾ ਸ਼ੇਰਪੁਰ ਦੇ ਕੋਲੇ, ਉੱਥੋਂ ਦਾ ਇੱਕ ਕਿਸਾਨ ਹੈ ਗੁਰਵਿੰਦਰ ਸਿੰਘ ਜਿਹੜਾ 30 ਸਾਲਾਂ ਦਾ ਸੀਗਾ ਜੀ। ਉਹਨੇ ਵੀ ਕਰਜ਼ੇ ਕਰਕੇ ਜ਼ਹਿਰੀਲੀ ਦਵਾਈ ਜਿਹੜੀ ਹੈ ਜੀ ਉਹ ਖਾ ਕੇ ਖੁਦਕੁਸ਼ੀ ਕਰ ਲਈ ਆ। 3 ਕਿੱਲਿਆਂ ਦੀ ਜ਼ਮੀਨ ਦਾ ਮਾਲਕ ਸੀਗਾ ਗੁਰਵਿੰਦਰ ਸਿੰਘ। ਉਹਦਾ ਇੱਕ ਬੇਟਾ, ਇੱਕ ਬੇਟੀ ਤੇ ਜਿਹੜੀ ਪਤਨੀ ਹੈ ਜੀ ਉਹ ਪਿੱਛੇ ਵਿਚਾਰੇ ਰਹਿ ਗਏ ਨੇ। 7 ਲੱਖ ਰੁਪਈਏ ਦਾ ਕਰਜ਼ਾ ਉਹਦੇ ਸਿਰ ਦੇ ਉੱਤੇ ਸੀਗਾ ਜੀ, ਜਿਹਦੇ ਕਰਕੇ ਉਹ ਇਸ ਕਰਜ਼ੇ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਇਹ ਖੁਦਕੁਸ਼ੀ ਜਿਹੜੀ ਉਹ ਕਰ ਗਿਆ। ਇਸੇ ਤਰੀਕੇ ਦੇ ਨਾਲ 56 ਸਾਲਾਂ ਦਾ ਬਲਜੀਤ ਸਿੰਘ ਹੈ ਜੀ, ਜਿਹੜਾ ਚਮਕੌਰ ਸਾਹਿਬ ਦੇ ਅਧੀਨ ਪੈਂਦਾ ਪਿੰਡ ਮਾਨਗੜ੍ਹ ਰਕਾਲੀ, ਉੱਥੋਂ ਦਾ ਜਿਹੜਾ ਸੀਗਾ ਜੀ ਉਹਨੇ ਸਰਹੰਦ ਨਹਿਰ ਦੇ ਵਿੱਚ ਛਾਲ ਮਾਰ ਕੇ ਜਿਹੜੀ ਆ ਜੀ ਉਹ ਖੁਦਕੁਸ਼ੀ ਕਰ ਲਈ ਆ। ਉਹਦੀ ਮਾਂ ਦੀ ਕੈਂਸਰ ਦੇ ਨਾਲ ਮੌਤ ਹੋ ਗਈ ਸੀ। ਉਹਦਾ ਪਿਓ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ, ਜਿਹਦਾ ਇਲਾਜ ਕਰਾਉਣ ਦੇ ਵਾਸਤੇ ਉਹਦੇ ਕੋਲੇ ਪੈਸੇ ਨਹੀਂ ਸੀਗੇ। 2 ਏਕੜ ਜ਼ਮੀਨ ਸੀ ਉਹਦੇ ਉੱਤੇ, ਬਿਮਾਰੀਆਂ ਤੇ ਹੋਏ ਖਰਚੇ ਕਰਕੇ 18 ਲੱਖ ਰੁਪਈਏ ਦਾ ਕਰਜ਼ਾ ਉਹਦੇ ਸਿਰ ਦੇ ਉੱਤੇ ਸੀਗਾ ਜੀ। ਇਹ 3 ਕਿਸਾਨ ਜਿਹੜੇ ਨੇ ਇੱਕ ਦਿਨ ਦੇ ਵਿੱਚ ਜਿਹੜੀ ਆ ਪੰਜਾਬ ਦੇ ਵਿੱਚ ਖੁਦਕੁਸ਼ੀ ਜਿਹੜੀ ਆ ਜੀ ਉਹ ਕਰ ਗਏ ਆ। ਸ਼ਾਇਦ ਇਹਦੇ ਉੱਤੇ ਸਿਆਸਤ ਤਾਂ ਜ਼ਰੂਰ ਹੋਊਗੀ, ਪਰ ਇਹਦਾ ਹੱਲ ਕੀ ਹੈ ਜੀ? ਅਸਲ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਕਿਸਾਨ ਨੂੰ ਜਿਹੜਾ ਜੀ ਅੱਜ ਇਹ ਰੋਕਿਆ ਜਾ ਸਕੇ, ਸਮਝਾਇਆ ਜਾ ਸਕੇ ਕਿ ਤੂੰ ਲੜਦਾ ਰਿਹਾ ਪਿਛਲੇ ਸਮੇਂ ਦੇ ਦੌਰਾਨ ਵੀ, ਅੱਜ ਵੀ ਲੜਾਈ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਆਪਣੇ ਪਰਿਵਾਰ ਦਾ ਜਿਹੜਾ ਜੀ ਜ਼ਰੂਰ ਸੋਚ, ਕਿਉਂਕਿ ਖੁਦਕੁਸ਼ੀ ਕਰਨ ਤੋਂ ਬਾਅਦ ਭੋਗ ਦੇ ਉੱਤੇ ਜਾਂ ਬਿਆਨ ਦੇਣ ਤੱਕ ਸੀਮਿਤ ਰਹਿੰਦੇ ਨੇ। ਉਦੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੀ ਕਦੀ ਕਿਸੇ ਨੇ ਸਾਰ ਨਹੀਂ ਲਈ, ਇਹ ਸਭ ਨੂੰ ਪਤਾ ਜੀ। ਉਹਨਾਂ ਦੇ ਟੱਬਰ ਜਿਹੜੇ ਨੇ ਉਹ ਰੁਲ ਜਾਂਦੇ ਨੇ। ਇਹ ਗੱਲ ਕਿਸਾਨਾਂ ਨੂੰ ਸਮਝਾਉਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਪਰ ਮੁਸ਼ਕਲ ਇਹ ਹੈ ਜੀ ਕਿ ਜਿਹੜੀਆਂ ਸਰਕਾਰਾਂ, ਜਿਨ੍ਹਾਂ ਨੂੰ ਪੈਰਾਂ ਸਿਰ ਇਸ ਕਿਸਾਨ ਨੇ ਕੀਤਾ, ਜਿਨ੍ਹਾਂ ਨੂੰ ਸਿਰਫ ਵੋਟ ਬੈਂਕ ਵਜੋਂ ਇਹਨਾਂ ਸਿਆਸੀ ਪਾਰਟੀਆਂ ਨੇ ਵਰਤਿਆ, ਅੱਜ ਮਾੜੇ ਸਮੇਂ ਦੇ ਉੱਤੇ ਇਹਨਾਂ ਦੀ ਬਾਂਹ ਫੜਨ ਦੇ ਵਾਸਤੇ ਉਹ ਤਿਆਰ ਨਹੀਂ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ ਵੀ ਕਿੰਨਾ ਬੁਰਾ ਹਾਲ ਆ ਉੱਥੇ, ਤਾਂ ਆਪਾਂ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ। ਅਤੇ ਦੂਜੇ ਪਾਸੇ ਵੱਖ-ਵੱਖ ਥਾਵਾਂ 'ਤੇ ਜਾ ਕੇ ਬੜੀਆਂ ਵੱਡੇ ਲੋਕਾਂ ਨੂੰ ਇਕੱਠੇ ਕਰਕੇ ਬਹੁਤਾ ਖਰਚਾ ਕਰਕੇ ਲੋਕਾਂ ਨੂੰ ਦੱਸਿਆ ਜਾ ਰਿਹਾ ਤੁਹਾਨੂੰ ਪੈਨਸ਼ਨ ਦੇਣੀ ਆ, ਜਾਂ ਅੱਗੇ ਆਪਾਂ ਗੱਲ ਕਰੀਏ ਜਥੇਦਾਰ ਦੀ, ਉਸ ਦੀ ਸੁਰੱਖਿਆ 'ਤੇ ਹੀ 10 ਲੱਖ ਮਹੀਨੇ ਦਾ ਜਿਹੜਾ ਖਰਚਾ ਆ, ਅਤੇ ਇਹ ਕੀ ਕਿਸਾਨਾਂ ਨੂੰ ਨਹੀਂ ਵਿੱਚੋਂ ਦੇ ਸਕਦੇ? ਇਹ ਪੁਆਇੰਟ ਤੁਹਾਡਾ ਬੜਾ ਸਹੀ ਹੈ ਜੀ। ਜੋ ਕੁਛ ਕੱਲ ਦਾ ਵੇਖ ਸੁਣ ਰਹੇ ਆ, 500 ਰੁਪਈਆ ਜਿਹੜਾ ਨਾ ਜੀ ਉਹ ਦੇਣ ਦੇ ਵਾਸਤੇ ਵੱਡੇ ਵੱਡੇ ਫੰਕਸ਼ਨ ਜਿਹੜੇ ਉਹ ਕੀਤੇ ਜਾ ਰਹੇ ਨੇ ਕਿ ਆਹ 500 ਰੁਪਈਆ ਤੁਹਾਡਾ ਜਿਹੜਾ ਜੀ ਉਹ ਪੈਨਸ਼ਨ ਦਾ। ਇੱਕ ਲਫ਼ਜ਼ ਹੈ ਬੜਾ ਠੇਠ, ਘਸਿਆਰਾ ਲਫ਼ਜ਼ ਜਿਹੜਾ ਜੀ, ਇਹ ਘਸਿਆਰੇ ਜਿਹੜੇ ਨਾ ਜੀ ਉਹ ਬਣਾ ਦਿੱਤੇ ਗਏ ਨੇ। ਹੱਥ ਅੱਡੇ ਹੋਏ ਨੇ ਲੋਕਾਂ ਦੇ, ਹੱਥ ਜਿਹੜੇ ਉਹ ਕਰ ਰਹੇ ਨੇ, ਤੇ 500 ਰੁਪਈਆ ਉਹਨੂੰ ਜਿਹੜਾ ਇਹ ਸਿਆਸਤਦਾਨ ਜਿਹੜੇ ਨੇ ਉਹ ਦੇ ਰਹੇ ਨੇ। 500 ਰੁਪਈਏ ਦਾ ਆਉਂਦਾ ਕੀ ਆ ਇਹ ਸਾਰੇ ਜਾਣਦੇ ਨੇ ਇੱਥੇ, ਪਰ ਹਾਲਾਤ ਹੀ ਇਹੋ ਜਿਹੇ ਸਿਰਜ ਦਿੱਤੇ ਗਏ ਨੇ ਜੀ। ਕਿੱਡਾ ਵੱਡਾ ਅਹਿਸਾਨ ਕਰ ਰਹੇ ਨੇ ਉਹ ਐਡੇ ਵੱਡੇ ਵੱਡੇ ਫੰਕਸ਼ਨ ਜਿਹੜੇ ਉਹ ਕਰਕੇ ਕਿ ਅਸੀਂ 500 ਰੁਪਈਆ ਜਿਹੜਾ ਜੀ ਆਹ ਦੇਖੋ ਇੱਥੇ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹ ਪੈਨਸ਼ਨ ਦੇ ਰੂਪ ਦੇ ਵਿੱਚ ਜਿਹੜੇ ਉਹ ਦੇ ਰਹੇ ਆ। ਦੂਜੇ ਪਾਸੇ VIP ਲੋਕ ਨੇ ਜੀ ਜਿਹੜੇ ਆਪਣੀ ਪੈਂਠ ਬਣਾਉਣ ਦੀ ਖਾਤਰ ਜਿਹੜੇ ਆ ਜੀ ਉਹ ਗਨਮੈਨ ਲਈ ਫਿਰਦੇ ਨੇ ਇੱਥੇ। ਜਿਹੜਾ ਬਠਿੰਡਾ ਦੀ ਪੁਲਿਸ ਹੈ ਜੀ ਉਹਨੇ ਸਮੁੱਚੇ ਪੰਜਾਬ ਦੇ ਵਿੱਚ ਜਿਹੜੇ ਖਿਲਾਰੇ ਪਏ ਨੇ ਜੀ ਆਪਣੇ ਗਨਮੈਨ,
ਜੀ ਥਾਂ ਦੇ ਉੱਤੇ ਜਿਹੜੇ ਜੀ। ਔਰ ਕਈ ਤਾਂ ਗਨਮੈਨ ਇੱਦਾਂ ਦੇ ਨੇ ਜਿਨ੍ਹਾਂ ਦੀ ਸਾਰੀ ਜਿਹੜੀ ਨੌਕਰੀ ਆ ਇੱਕੋ ਬੰਦੇ ਦੇ ਨਾਲ ਹੀ ਲੰਘ ਚੱਲੀ ਆ। ਕੋਈ 2 ਲਈ ਫਿਰਦਾ, ਕੋਈ 4 ਲਈ ਫਿਰਦਾ, ਕੋਈ 6 ਜਿਹੜੇ ਆ ਜੀ ਉਹ ਲਈ ਫਿਰਦਾ। ਜਦੋਂ ਗੱਲ ਕਿਸੇ ਧਰਮ ਦੀ ਆਉਂਦੀ ਹੈ, ਧਾਰਮਿਕ ਵਿਅਕਤੀ ਦੀ ਆਉਂਦੀ ਆ, ਤਾਂ ਇੱਕ ਗੱਲ ਦੇ ਉੱਤੇ ਤਾਂ ਜ਼ੋਰ ਇਹ ਪ੍ਰਚਾਰ ਕਰਨ ਵਾਲੇ ਜਿਹੜੇ ਉਹ ਦਿੰਦੇ ਨੇ ਨਾ ਕਿ ਮੌਤ ਜਿਹੜੀ ਆ ਉਹ ਅਟੱਲ ਹੈ, ਉਹ ਕਿਸੇ ਵੀ ਰੂਪ ਦੇ ਵਿੱਚ ਰੁਕਦੀ ਨਹੀਂ ਜਦੋਂ ਕਿਸੇ ਬੰਦੇ ਦੀ ਜਿਹੜੀ ਆ ਉਹ ਮੌਤ ਆ ਜਾਂਦੀ ਹੈ। ਪਰ ਇਹਦੇ ਵਿੱਚ ਸਭ ਤੋਂ ਵੱਡੀ ਹੈਰਾਨੀ ਵਾਲੀ ਜਿਹੜੀ ਗੱਲ ਇਹ ਹੈ ਕਿ ਤਖਤ ਦਮਦਮਾ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਗੁਰਮੁਖ ਸਿੰਘ, ਉਹਨਾਂ ਨੂੰ 23 ਪੁਲਿਸ ਮੁਲਾਜ਼ਮ ਜਿਹੜੇ ਆ ਜੀ ਉਹ ਮਿਲੇ ਹੋਏ ਨੇ। ਸੋ ਇਹਨਾਂ 23 ਜਿਹੜੇ ਪੁਲਿਸ ਵਾਲੇ ਨੇ ਇਹ ਜਥੇਦਾਰ ਸਾਹਿਬ ਦੀ ਸੁਰੱਖਿਆ ਜਿਹੜੀ ਆ ਜੀ ਉਹ ਕਰ ਰਹੇ ਨੇ, ਕਿਉਂਕਿ ਲੋਕਾਂ ਤੋਂ ਉਹਨਾਂ ਨੂੰ ਖਤਰਾ ਹੈ। ਕਿੰਨਾ ਲੋਕਾਂ ਤੋਂ ਉਹਨਾਂ ਨੂੰ ਖਤਰਾ ਹੈ, ਮੇਰਾ ਖਿਆਲ ਇਹ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ। 10 ਲੱਖ ਰੁਪਈਏ ਦੇ ਵਿੱਚ ਜਿਹੜੇ ਆ ਜੀ ਇਹ ਜਥੇਦਾਰ ਸਾਹਿਬ ਪਰ ਮਹੀਨੇ ਦੇ ਪੰਜਾਬ ਨੂੰ ਜਿਹੜਾ ਜੀ ਉਹ ਪੈ ਰਹੇ ਨੇ, ਪੰਜਾਬ ਦੇ ਲੋਕਾਂ ਨੂੰ ਜਿਹੜੇ ਆ ਜੀ ਉਹ ਪੈ ਰਹੇ ਨੇ। ਉਹਨਾਂ ਨੂੰ ਇੱਕ ਸਕਾਟ ਵੀ ਮਿਲੀ ਹੋਈ ਆ, ਪਾਇਲਟ ਗੱਡੀ ਜਿਹੜੀ ਆ ਜੀ ਉਹ ਉਹਨਾਂ ਨੂੰ ਮਿਲੀ ਹੋਈ ਹੈ ਜੀ। ਬਠਿੰਡਾ ਪੁਲਿਸ ਦੇ ਤਕਰੀਬਨ 151 ਮੁਲਾਜ਼ਮ ਲੀਡਰਾਂ ਤੇ ਅਫਸਰਾਂ ਦੇ ਨਾਲ ਜਿਹੜੇ ਆ ਜੀ ਉਹ ਗਨਮੈਨ ਵਜੋਂ ਤਾਇਨਾਤ ਨੇ। ਆਪਾਂ ਅੱਗੇ ਵੀ ਗੱਲ ਕੀਤੀ ਹੈ ਜੀ ਕਿ 90,000 ਪੁਲਿਸ ਹੈ ਜੀ ਮੁਲਾਜ਼ਮ ਇੱਥੇ ਪੰਜਾਬ ਦੇ ਵਿੱਚ। ਜਿਹੜਾ ਹਰਿਆਣੇ ਦੇ ਵਿੱਚ ਹੈ ਜੀ ਉਹ 30,000 ਹੈ ਤੇ ਹਿਮਾਚਲ ਦੇ ਵਿੱਚ 15,000 ਹੈ। ਤੇ ਤਕਰੀਬਨ ਸਾਈਜ਼ ਤਾਂ ਇੱਕੋ ਜਿਹਾ ਜੀ ਸੂਬਿਆਂ ਦਾ। ਜੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਦੇਖਣੀ ਹੋਵੇ, ਉਹਨਾਂ ਸੂਬਿਆਂ ਦੀ ਕੰਪੇਅਰ ਕਰਕੇ ਦੇਖ ਲੈਣਾ ਇੱਥੋਂ ਦੇ ਨਾਲ। ਪਰ ਜਿਹੜੇ ਬਹੁਤੇ ਮੁਲਾਜ਼ਮ ਨੇ ਏਦਾਂ ਹੀ ਚੁੱਕੀ ਫਿਰਦੇ ਨੇ। ਇੱਥੇ ਤਾਂ ਹਾਲਾਤ ਉਹ ਨੇ ਜੀ ਕਿ ਇੱਕ ਕੋਈ ਰੇਡੀਓ ਵਾਲਾ ਜਿਹੜਾ ਮੀਡੀਆ ਵਾਲਾ ਬਾਹਰੋਂ ਕੋਈ ਆਉਂਦਾ ਇੱਥੇ 14 15 ਗਨਮੈਨ ਤਾਂ ਉਹ ਲਈ ਫਿਰਦਾ ਜੀ। ਉਹ ਕਿਹੜੇ ਤਰੀਕੇ ਦੇ ਨਾਲ ਕਿੱਥੋਂ ਦਿੱਤੇ ਗਏ, ਕਿਹੜੇ ਕਾਗਜ਼ਾਂ ਦੇ ਵਿੱਚ ਖਾਨਾ ਪੂਰਤੀ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਆ, ਇਹਦਾ ਕਿਸੇ ਨੂੰ ਜਿਹੜਾ ਜੀ ਉਹ ਭੇਦ ਨਹੀਂਗਾ। ਇਹ ਬੋਝ ਹੈ ਜੀ ਜਿਹੜਾ ਸਾਰੇ ਦਾ ਸਾਰਾ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਪੈ ਰਿਹਾ। ਇੱਕ ਪਾਸੇ ਕੇਂਦਰ ਦੀ ਸਰਕਾਰ ਤੋਂ ਸੁਰੱਖਿਆ ਬਲ ਜਿਹੜੇ ਉਹ ਮੰਗੇ ਜਾ ਰਹੇ ਨੇ ਕਿ ਇੱਥੇ ਹਾਲਾਤ ਬੜੇ ਖਰਾਬ ਨੇ। ਦੂਜੇ ਪਾਸੇ ਜਿਹੜੇ ਇੱਥੋਂ ਦੇ ਹੈਗੀ ਪੁਲਿਸ ਜੀ ਉਹਨੂੰ ਆਪਣੀ ਚਾਕਰੀ ਦੇ ਵਾਸਤੇ ਜਾਂ ਫਿਰ ਆਪਣੇ ਜਿਹੜੇ ਚਹੇਤੇ ਨੇ ਉਹਨਾਂ ਦੀ ਚਾਕਰੀ ਦੇ ਵਿੱਚ ਜਿਹੜਾ ਜੀ ਉਹ ਲਾਇਆ ਹੋਇਆ। ਆਈ ਥਿੰਕ ਇੱਥੇ ਜਿੱਥੇ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦੇ ਸੋਚਣ ਦਾ ਸਮਾਂ, ਉਹਦੇ ਨਾਲ ਜਿਹੜੇ ਜਿੰਨੀ ਦੇਰ ਤੱਕ ਜਿਹੜੇ ਸੀਨੀਅਰ ਆਫੀਸਰ ਨੇ ਉਹ ਇਸ ਮਾਮਲੇ ਦੇ ਉੱਤੇ ਨਹੀਂ ਸੋਚਦੇ ਕਿ ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਇਹ ਲੋਕ ਯੂਜ਼ ਕਰ ਗਏ ਔਰ ਕਿੱਥੇ ਕਿਵੇਂ ਜਿਹੜੇ ਜੀ ਉਹ ਯੂਜ਼ ਕੀਤੇ ਜਾ ਰਹੇ ਨੇ, ਉਨੀ ਦੇਰ ਤੱਕ ਕੁਝ ਇਸ ਮਸਲੇ ਦਾ ਹੱਲ ਨਹੀਂ ਹੋ ਸਕਦਾ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦਮਦਮਾ ਸਾਹਿਬ ਦੇ ਜਥੇਦਾਰ ਦੀ ਗੱਲ ਕੀਤੀ ਆ, ਪਰ ਮੇਰੇ ਖਿਆਲ ਦੇ ਵਿੱਚ ਸਿੱਖ ਕੌਮ ਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਆ। ਪਰ ਸਿੱਖ ਕੌਮ ਕੀ ਕਰੇ ਇਹੋ ਜਿਹੇ ਲੋਕਾਂ ਨੂੰ। ਅਤੇ ਅੱਗੇ ਆਪਾਂ ਗੱਲ ਕਰਦੇ ਜੀ ਸੁਖਬੀਰ ਬਾਦਲ ਦੀ। ਜਦੋਂ ਕੋਈ ਵੀ ਗੱਲ ਕਰਦੇ ਆ ਅਤੇ ਉਹਨਾਂ ਦਾ ਨਾਂ ਹੀ ਪੈ ਗਿਆ ਗੱਪੀ, ਅਤੇ ਪਤਾ ਨਹੀਂ ਕੀ ਗੱਲ ਆ ਜਾਂ ਕਿਸਮਤ ਹੀ ਇਹੋ ਜਿਹੀ ਆ ਉਹਨਾਂ ਦੀ। ਅਤੇ ਆਹ ਜਿਹੜੇ ਅੰਕੜੇ ਦਿੱਤੇ ਸੀ ਇਹਨੇ ਨਸ਼ੇੜੀਆਂ ਦੇ, ਉਸੇ ਦੇ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਉਹ ਅੰਕੜੇ ਨਕਾਰ ਦਿੱਤੇ ਜਿਨ੍ਹਾਂ ਦੇ। ਜੇ ਤਾਂ ਦੂਸਰੇ ਜਿਹੜੇ ਵਿਰੋਧੀ ਧਿਰਾਂ ਨਕਾਰਨ ਜੀ, ਫਿਰ ਤਾਂ ਗੱਲ ਜਿਹੜੀ ਸਮਝ ਆਉਂਦੀ ਹੈ ਕਿ ਵਿਰੋਧੀ ਧਿਰਾਂ ਨੇ ਜਿਹੜਾ ਉਹ ਘੇਰਨਾ ਹੁੰਦਾ। ਉਹਨਾਂ ਦੀ ਜਿਹੜੀ ਮੁੱਖ ਭਾਈਵਾਲ ਪਾਰਟੀ ਆ 9 ਮਾਸ ਦੇ ਰਿਸ਼ਤੇ ਵਾਲੀ, ਉਹਨੇ ਨਕਾਰੇ ਆ ਜੀ। ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਹੋਰਾਂ ਨੇ ਜਿਹੜੀ ਆ ਜੀ ਇਹ ਗੱਲ ਉਹਨਾਂ ਨੇ ਵੀ ਆਖੀ ਆ ਕਿ ਇਹ ਅੰਕੜੇ ਜਿਹੜੇ ਨੇ ਬਿਲਕੁਲ ਮੁੱਢੋਂ ਸੁੱਢੋਂ ਉਹਨਾਂ ਨੇ ਰੱਦ ਕੀਤੇ ਨੇ। ਉਹਨਾਂ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਨਸ਼ਾ ਜਿਹੜਾ ਉਹ ਸਮੁੱਚੇ ਮੁਲਕ ਦੇ ਵਿੱਚ ਫੈਲ ਰਿਹਾ। ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਸਭ ਤੋਂ ਵੱਧ ਹੈ। ਉਹਨਾਂ ਨੇ ਕਿਹਾ ਕਿ ਇਹ ਅੰਕੜੇ ਨਹੀਂ ਮੰਨੇ ਜਾ ਸਕਦੇ ਕਿ 0.6% ਲੋਕ ਜਿਹੜੇ ਨੇ ਉਹ ਨਸ਼ਾ ਕਰਦੇ ਨੇ। ਤੇ ਜਿਹੜੀ ਗਿਣਤੀ ਕੱਢ ਕੇ ਦਿੱਤੀ ਸੀਗੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿ 16,000 ਦੇ ਕਰੀਬ ਇੱਥੇ ਜਿਹੜੇ ਦੀ ਸਿਰਫ ਨਸ਼ੇੜੀ ਜਿਹੜੇ ਉਹ ਹੈਗੇ ਨੇ। ਕਮਲ ਸ਼ਰਮਾ ਹੋਰਾਂ ਨੇ ਕਿਹਾ ਕਿ ਇਹ ਅੰਕੜੇ ਕਿਸੇ ਵੀ ਤਰੀਕੇ ਦੇ ਨਾਲ ਸਹੀ ਨਹੀਂ। ਉਹਨਾਂ ਨੇ ਕਿਹਾ ਕਿ ਬਾਕੀ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਨੂੰ ਵੀ ਸਾਹਮਣੇ ਜਿਹੜਾ ਉਹ ਰੱਖਣਾ ਚਾਹੀਦਾ। ਦੂਜੇ ਪਾਸੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ ਹੋਈ, ਉਹਨਾਂ ਨੇ ਵੀ ਘੇਰਿਆ ਜੀ। ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਨੇ ਉਹਨਾਂ ਨੇ ਇਸ ਤੱਥ ਦੇ ਨਾਲ ਦਿੱਤੇ ਨੇ ਕਿ ਅੱਜ ਤੋਂ ਜਿਹੜਾ 13 ਫਰਵਰੀ 2015 ਨੂੰ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਸਰਕਾਰ ਦਾ ਮੁੱਖ ਸਕੱਤਰ ਹੈ ਉਹਦੇ ਰਾਹੀਂ ਇੱਕ ਜਵਾਬ ਦਿੱਤਾ ਸੀਗਾ, ਹਲਫਨਾਮਾ, ਜਿਹੜਾ ਕਿ ਜਿਹੜਾ ਸਰਕਾਰ ਦੀ ਤਰਫੋਂ ਜਾਂ ਕਿਸੇ ਦੀ ਤਰਫੋਂ ਜਿਹੜਾ ਜੀ ਉਹ ਲਿਖ ਕੇ ਬਿਆਨ ਦਿੱਤਾ ਜਾਂਦਾ ਜੀ। ਉਹਦੇ ਵਿੱਚ ਸਰਕਾਰ ਨੇ ਇਹ ਜਿਹੜੀ ਆ ਜੀ ਗੱਲ ਮੰਨੀ ਹੋਈ ਆ ਕਿ 3 ਲੱਖ ਤੋਂ ਵੱਧ ਨਸ਼ਾ ਪੀੜਤ ਨੇ ਪੰਜਾਬ ਦੇ ਵਿੱਚ, ਜਿਹੜੀ ਲਿਖਤੀ ਰੂਪ 'ਚ ਸਰਕਾਰ ਨੇ ਮੰਨੀ ਆ। ਔਰ ਉਹਦੇ ਵਿੱਚੋਂ ਉਹਨਾਂ ਨੇ ਕਿਹਾ ਸੀਗਾ ਕਿ 13,000 ਜਿਹੜੇ ਨੇ ਉਹਨਾਂ ਦਾ ਇਲਾਜ ਜਿਹੜਾ ਜੀ ਉਹ ਚੱਲ ਰਿਹਾ।
ਜਿਹੜੇ ਕਾਗਜ਼ ਮੀਡੀਆ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਾਰੀ ਕੀਤੇ ਨੇ। ਇੱਕ ਪਾਸੇ ਸਰਕਾਰ ਜਿਹੜੀ ਹਲਫਨਾਮਾ ਦਾਇਰ ਕਰ ਰਹੀ ਹੈ, ਜਦੋਂ ਕਿ ਉਹਨਾਂ ਨੇ ਇਹ ਕਿਹਾ ਕਿ ਇਹ 3 ਲੱਖ ਗਿਣਤੀ ਜਿਹੜੀ ਆ ਇਹਦੇ ਤੋਂ ਕਿਤੇ ਜ਼ਿਆਦਾ ਆ ਪੰਜਾਬ ਦੇ ਵਿੱਚ ਨਸ਼ੇੜੀਆਂ ਦੀ। ਇਹ ਤਾਂ ਸਰਕਾਰ ਲਿਖਤੀ ਰੂਪ ਦੇ ਵਿੱਚ ਆਪ ਜਿਹੜੀ ਮੰਨ ਰਹੀ ਆ ਅਦਾਲਤ ਦੇ ਵਿੱਚ ਕਿ 3 ਲੱਖ ਨਸ਼ੇੜੀ ਹੈਗੇ ਨੇ। ਮੈਂ ਕੱਲ ਵੀ ਗੱਲ ਕਿਸੇ ਨੇ ਕਰ ਰਹੇ ਸੀ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਪੰਜਾਬ ਦੇ ਹਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਨਸ਼ਾ ਛੁਡਾਊ ਸੈਂਟਰ ਉਹ ਖੋਲ੍ਹਿਆ ਜਾ ਰਿਹਾ ਔਰ ਇਹਦੀ ਬਕਾਇਦਾ ਤੌਰ ਦੇ ਉੱਤੇ ਬਿਲਡਿੰਗਾਂ ਬਣੀਆਂ ਵੀ ਪਈਆਂ ਨੇ, ਬਹੁਤੇ ਥਾਵਾਂ ਦੇ ਉੱਤੇ ਉਦਘਾਟਨ ਨਹੀਂ ਹੋਏ। ਹਾਲਾਤ ਇਹ ਨੇ ਕਿ ਧਾਰਮਿਕ ਸ਼ਹਿਰ ਜਿਹੜਾ ਸ੍ਰੀ ਅਨੰਦਪੁਰ ਸਾਹਿਬ, ਉੱਥੇ ਭਾਈ ਕਨਈਆ ਜੀ ਦੇ ਨਾਂ ਦੇ ਉੱਤੇ ਜਿਹੜਾ ਜੀ ਨਸ਼ਾ ਛੁਡਾਊ ਸੈਂਟਰ ਖੋਲ੍ਹ ਦਿੱਤਾ ਸਰਕਾਰ ਨੇ। ਭਾਈ ਕਨਈਆ ਜੀ ਦਾ ਕਿੱਡਾ ਵੱਡਾ ਰੋਲ ਜਿਹੜਾ ਦੀ ਉਹ ਰਿਹਾ, ਉਹਨਾਂ ਦੇ ਨਾਂ ਤੇ ਨਸ਼ਾ ਛੁਡਾਊ ਸੈਂਟਰ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦਾ। ਜੇ ਨਸ਼ੇੜੀ 16,000 ਹੀ ਨੇ 22 ਡਿਸਟ੍ਰਿਕਟ ਨੇ ਪੰਜਾਬ ਦੇ, ਇਹਦਾ ਮਤਲਬ ਇਹ ਹੋ ਗਿਆ ਕਿ 1000 ਤੋਂ ਵੀ ਘੱਟ ਨੇ। 1000 ਤੋਂ ਵੀ ਜੇ ਘੱਟ ਨੇ ਤਾਂ ਫਿਰ ਹਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਨਸ਼ਾ ਛੁਡਾਊ ਸੈਂਟਰ ਖੋਲ੍ਹਣ ਦੀ ਕੀ ਜ਼ਰੂਰਤ ਪਈ ਸੀਗੀ? ਕਿਉਂ ਉਹਦੇ ਉੱਤੇ ਲੱਖਾਂ ਰੁਪਈਏ ਜਿਹੜੇ ਆ ਜੀ ਉਹ ਲਾਏ ਜਾ ਰਹੇ ਨੇ? ਕਿਉਂ ਜੇਲ੍ਹਾਂ ਜਿਹੜੀਆਂ ਨੇ ਜੀ ਉਹ ਤੁੰਨੀਆਂ ਪਈਆਂ ਨੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਨਸ਼ੇੜੀ ਨੇ? ਅੰਦਰ ਵੀ ਜਿਹੜਾ ਜੀ ਐਡਾ ਵੱਡਾ ਕਾਰੋਬਾਰ ਜਿਹੜਾ ਉਹ ਚੱਲੀ ਜਾਂਦਾ। ਇਹ ਪਤਾ ਨਹੀਂ ਅੰਕੜੇ ਉਹਨਾਂ ਨੇ ਕਿੱਥੋਂ ਲਿਆ ਕੇ ਪੇਸ਼ ਕਰਤੇ, ਪਰ ਇੰਨਾ ਜ਼ਰੂਰ ਹੈ ਕਿ ਇੱਕ ਵਾਰੀ ਫਿਰ ਇਹ ਮੁੱਦਾ ਜਿਹੜਾ ਜੀ ਇਹ ਬਹਿਸ ਦਾ ਰੂਪ ਅਖਤਿਆਰ ਜਿਹੜਾ ਜੀ ਉਹ ਕਰ ਗਿਆ ਕਿ ਇਹ ਅੰਕੜੇ ਤੁਸੀਂ ਕਿੱਥੋਂ ਲੈ ਆਂਦੇ। ਰਿਐਲਿਟੀ ਜਿਹੜੀ ਹੈ ਜੀ ਉਹ ਕੋਹਾਂ ਦੂਰ ਹੈ ਜੀ। ਬਿਲਕੁਲ ਜੀ, ਰਾਤ ਵਾਲੀ ਗੱਲ ਸਵੇਰ ਨੂੰ ਭੁੱਲ ਜਾਂਦੀ ਹੈ ਕਿ ਕੀ ਹੋਇਆ ਸੀਗਾ। ਅਤੇ ਅੱਗੇ ਆਪਾਂ ਸਰਬੱਤ ਖਾਲਸਾ ਦੇ ਟਾਈਮ 'ਤੇ ਜੋ ਇਕੱਠ ਹੋਇਆ ਸੀ ਅਤੇ ਉਸ ਦੇ ਵਿੱਚ ਜੋ ਕਿ ਸਾਡੇ ਜਥੇਦਾਰ ਨਿਯੁਕਤ ਕੀਤੇ ਗਏ ਸੀ, ਉਹਨਾਂ ਦੇ ਵਿੱਚ ਭਾਈ ਮੋਹਕਮ ਸਿੰਘ ਦੀ ਰਿਹਾਈ ਹੋ ਗਈ ਜੀ। ਜੀ ਜਿਹੜੇ ਸਰਬੱਤ ਖਾਲਸਾ ਦੇ ਕਨਵੀਨਰ ਸਨ ਜੀ ਮੋਹਕਮ ਸਿੰਘ ਹੁਰੀ, ਉਹਨਾਂ ਦੇ 8 ਵਿੱਚੋਂ 7 ਕੇਸਾਂ ਦੇ ਵਿੱਚ ਉਹਨਾਂ ਦੀ ਜ਼ਮਾਨਤ ਜਿਹੜੀ ਉਹ ਹੋ ਗਈ ਔਰ ਉਹਨਾਂ ਨੂੰ ਰਿਹਾ ਪੱਟੀ ਦੇ ਵਿੱਚੋਂ ਜਿਹੜਾ ਜੀ ਉਹ ਕੀਤਾ ਗਿਆ। ਐਕਚੁਅਲੀ ਇਹ ਰਿਹਾਈ ਤਾਂ ਸੰਭਵ ਹੋ ਸਕੀ ਹੈ ਕਿ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀਗੀ ਕਿ ਇਹ ਦੱਸਿਆ ਜਾਵੇ ਕਿ ਅਸਲ ਦੇ ਵਿੱਚ ਉਹਨਾਂ ਦੇ ਉੱਤੇ ਕੇਸ ਕਿੰਨੇ ਨੇ। ਸਰਕਾਰ ਨੇ ਕਿਹਾ ਜੀ 8 ਕੇਸ ਨੇ ਉਹਨਾਂ ਦੇ ਉੱਤੇ, ਤੇ ਫਿਰ ਉਹਨਾਂ ਨੇ ਜਿਹੜਾ ਇੱਕ ਇੱਕ ਕਰਕੇ ਜੀ ਸਾਰਿਆਂ ਦੇ ਵਿੱਚੋਂ ਉਹਨਾਂ ਦੀ ਜ਼ਮਾਨਤ ਜਿਹੜੀ ਆ ਜੀ ਉਹ ਮਿਲ ਗਈ ਆ। ਇੱਕ ਕੇਸ ਅਜੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਜੀ 8ਵਾਂ, ਜਿਹੜਾ ਸਦਰ ਥਾਣੇ ਦੇ ਵਿੱਚ ਰਸੂਲਪੁਰ ਨਹਿਰਾਂ ਦੇ ਉੱਤੇ ਜਿਹੜਾ ਜਾਮ ਸੀਗਾ, ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਪਾਉਣ ਦੀ ਜਿਹੜੀ ਗੱਲ ਪੁਲਿਸ ਨੇ ਕਹੀ ਆ, ਪਰ ਉਹ ਜਿਹੜਾ ਕੇਸ ਆ ਜੀ ਉਹਦੀ ਵੀ ਜ਼ਮਾਨਤ ਜਿਹੜੀ ਆ ਉਹਨਾਂ ਨੂੰ ਮਿਲ ਜਾਣੀ ਆ ਨਾਲ ਦੀ ਨਾਲ। ਤੋਂ ਬਾਕੀ ਕੇਸਾਂ ਦੇ ਵਿੱਚ ਜ਼ਮਾਨਤ ਹੋਣ ਤੋਂ ਬਾਅਦ ਉਹ ਰਿਹਾ ਹੋਏ ਨੇ ਜੀ। 3 ਮਹੀਨੇ ਤੋਂ ਉੱਪਰ ਦਾ ਜਿਹੜਾ ਸਮਾਂ ਹੈ ਉਹ ਲੱਗ ਗਿਆ ਔਰ ਸਰਕਾਰ ਨੇ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਕਿਤੇ ਲੱਕੜ ਚੋਰੀ ਦਾ ਕੇਸ ਪਾਤਾ, ਕਿਤੇ ਕੋਈ ਕੇਸ ਜਿਹੜਾ ਸੀਗਾ ਪਾਤਾ, ਦੇਸ਼ ਧਰੋਹ ਦਾ ਕੇਸ ਉਹਨਾਂ ਦੇ ਉੱਤੇ ਪਾਇਆ ਗਿਆ ਸੀ, ਉਹਦੇ ਵਿੱਚੋਂ ਵੀ ਉਹਨਾਂ ਦੀ ਜ਼ਮਾਨਤ ਜਿਹੜੀ ਆ ਜੀ ਉਹ ਹੋ ਚੁੱਕੀ ਆ। ਦੂਜੇ ਪਾਸੇ ਇਸੇ ਹੀ ਮਾਮਲੇ ਦੇ ਵਿੱਚ ਹੋਰ ਜਿਹੜੇ ਇੱਕ ਨੇ ਜੀ ਬਲਜੀਤ ਸਿੰਘ ਦਾਦੂਵਾਲ, ਉਹਨਾਂ ਦੀ ਵੀ ਜ਼ਮਾਨਤ ਜਿਹੜੀ ਆ ਜੀ ਉਹ ਹੋ ਗਈ ਆ, ਪਰ ਉਹਨਾਂ ਦੀ ਰਿਹਾਈ ਨਹੀਂ ਹੋ ਸਕੀ ਕਿਉਂਕਿ ਜਿਹੜੀ ਪੁਲਿਸ ਸੀਗੀ ਉਹਨਾਂ ਨੂੰ ਜ਼ੀਰੇ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਆਈ। ਇੱਥੇ ਵੀ ਇੱਕ ਜਿਹੜਾ ਕੇਸ ਪਾਇਆ ਗਿਆ ਸੀ, ਜਿਹੜਾ ਉਹਨਾਂ ਦਾ ਹਰੀਕੇ ਪੱਤਨ ਦੇ ਉੱਤੇ ਹੈੱਡ ਦੇ ਉੱਤੇ ਜਿਹੜਾ ਜਾਮ ਲੱਗਿਆ ਸੀਗਾ ਉਹਦੇ ਵਾਸਤੇ, ਉਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ। ਕਾਗਜ਼ ਪੱਤਰ ਦੂਜੇ ਪਾਸੇ ਜਿਹੜੇ ਸੀਗੇ ਉਹ ਸਮੇਂ ਸਿਰ ਪਹੁੰਚ ਨਹੀਂ ਸਕੇ, ਜਿਹਦੇ ਕਰਕੇ ਉਹਨਾਂ ਦੀ ਰਿਹਾਈ ਜਿਹੜੀ ਆ ਜੀ ਉਹ ਸੰਭਵ ਨਹੀਂ ਹੋ ਸਕੀ। ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਇੱਥੇ ਜਿਹੜੀ ਆ ਜੀ ਇਹ ਗੱਲ ਆਖੀ ਹੈ ਕਿ ਜਿਹੜੇ ਜਸਟਿਸ ਮਾਰਕੰਡੇ ਕਾਟਜੂ ਸੀਗੇ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਫਰੀਦਕੋਟ ਪਹੁੰਚੀ ਸੀ ਟੀਮ, ਸਰਕਾਰ ਨੇ ਇਸ ਕਰਕੇ ਉਹਨਾਂ ਨੂੰ ਸਹਿਯੋਗ ਨਹੀਂ ਦਿੱਤਾ ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਾਸਤੇ ਅਸਲ ਦੋਸ਼ੀ ਨੇ ਉਹਨਾਂ ਨੂੰ ਉਹ ਬਚਾਉਣਾ ਚਾਹੁੰਦੀ ਆ ਜਿਹੜੀ ਸਰਕਾਰ। ਸੋ ਹੌਲੀ ਹੌਲੀ ਕਰਕੇ ਹੁਣ ਜਿਹੜੇ ਜੀ ਇਹ ਜਿਵੇਂ ਬਾਹਰ ਆ ਰਹੇ ਨੇ, ਪਰ ਨਾਲ ਦੀ ਨਾਲ ਜਿਹੜੇ ਕੁਝ ਸਵਾਲ ਜਿਹੜੇ ਨੇ ਉਹ ਮੇਰਾ ਖਿਆਲ ਖੜੇ ਹੀ ਰਹਿਣਗੇ, ਖੜੇ ਨੇ ਜੀ ਅੱਜ ਵੀ ਪੰਜਾਬ ਦੇ ਵਿੱਚ ਕਿ ਕੀ ਐਡਾ ਜਿਹੜਾ ਕਾਰਨ ਹੋ ਗਿਆ ਸੀਗਾ ਕਿ ਸਾਰਾ ਕੁਝ ਜਿਹੜਾ ਸੀ ਹੌਲੀ ਹੌਲੀ ਕਰਕੇ ਐਨ ਬਿਲਕੁਲ ਹੀ ਸਮਾਪਤ ਜਿਹੜਾ ਜੀ ਹੋ ਗਿਆ ਔਰ ਜਿਹੜੇ ਵੱਡੇ ਲੀਡਰ ਸਨ ਉਹ ਇਹਨਾਂ ਲੋਕਾਂ ਦੀ ਹਮਾਇਤ ਦੇ ਵਾਸਤੇ ਹਮਾਇਤ ਦੇ ਵਿੱਚ ਕਿਉਂ ਅੱਗੇ ਨਹੀਂ ਆਏ ਜੀ। ਵਾਕਿਆ ਜੀ ਥੋੜ੍ਹੀ ਦੇਰ ਬਾਅਦ ਇਹ ਪਤਾ ਲੱਗੂਗਾ ਕਿ ਇਹਦੇ ਪਿੱਛੇ ਕੀ ਗੱਲ ਹੈਗੀ ਹੈ। ਅਤੇ ਅੱਗੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਕਿ ਚੰਡੀਗੜ੍ਹ ਦੇ ਵਿੱਚ ਇੱਕ ਹਾਈਟੈਕ ਚੋਰ ਆ ਜਿਹੜੀ ਉਹਨੇ ਪੁਲਿਸ ਦੇ ਪਸੀਨੇ ਕਢਾਏ। ਇਹਨਾਂ ਦੀ ਚੋਰੀ ਕੁਝ ਦਿਨ ਪਹਿਲਾਂ ਇੱਥੇ ਚੰਡੀਗੜ੍ਹ ਦੇ ਵਿੱਚ ਹੋਈ ਸੀਗੀ ਜੀ। ਇਹ ਸੈਕਟਰ 36 ਦੇ ਵਿੱਚ ਹੈਗੇ ਨੇ ਜੀ ਟੌਰਕ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਨੇ TS ਛਤਵਾਲ,
ਉਹਨਾਂ ਦੇ ਘਰ ਦੇ ਵਿੱਚ ਇਹ ਚੋਰੀ ਹੋਈ ਸੀਗੀ। ਇਹ ਘਰ ਜਿਹੜਾ ਜੀ ਬੜਾ ਹਾਈ ਟੈਕ ਹੈ, ਕਿਉਂਕਿ ਕੋਈ ਵੀ ਬੰਦਾ ਜਿਹੜਾ ਜੀ ਉਹ ਐਂਟਰ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਜਿਹੜੇ ਫਿੰਗਰਪ੍ਰਿੰਟਸ ਵਾਲੀ ਜਿਹੜੀ ਆ ਜੀ ਉਹਨਾਂ ਦੇ ਲੌਕ ਜਿਹੜੇ ਉਹ ਲੱਗੇ ਹੋਏ ਨੇ, ਉਹਦੇ ਤੇ ਫਿੰਗਰ ਕੋਈ ਜਿਹੜਾ ਲਾਉਂਦਾ ਫਿਰ ਇਹ ਲੌਕ ਜਿਹੜੇ ਉਹ ਖੁੱਲ੍ਹਦੇ ਨੇ। ਸਮੁੱਚਾ ਘਰ ਜਿਹੜਾ CCTV ਕੈਮਰਿਆਂ ਦੇ ਨਾਲ ਜਿਹੜਾ ਜੀ ਲੈਸ ਹੈ। ਫਿਰ ਵੀ ਚੋਰ ਜਿਹੜਾ ਜੀ ਉਹ ਆਉਂਦਾ ਅੰਦਰ, ਉਹ ਜਾ ਕੇ ਜਿਹੜਾ ਜੀ ਸਾਰਾ ਕੁਝ ਸਾਫ਼ ਕਰਕੇ ਲੈ ਜਾਂਦਾ, ਕੈਸ਼ ਪੈਸਾ ਵੀ ਔਰ 50-60 ਲੱਖ ਰੁਪਈਏ ਦਾ ਸੋਨਾ ਜਿਹੜਾ ਜੀ ਉਹ ਦੱਸਿਆ ਜਾ ਰਿਹਾ ਜਿਹੜਾ ਇੱਥੋਂ ਲੈ ਗਿਆ। ਉਹਨੇ ਤਕਨੀਕ ਜਿਹੜੀਆਂ ਵਰਤੀਆਂ ਨੇ ਉਹ ਪੁਲਿਸ ਜਿਹੜੀ ਹੈ ਜੀ ਹਾਲ ਦੀ ਘੜੀ ਉਹ ਉਹਨੂੰ ਫੜਨ ਦੇ ਵਿੱਚ ਅਸਮਰੱਥ ਹੈ, ਪਰ ਉਹ ਇਹ ਜ਼ਰੂਰ ਕਹਿ ਰਹੀ ਹੈ ਕਿ ਉਹ ਨੇੜੇ ਤੇੜੇ ਚੋਰ ਦੇ ਜਿਹੜਾ ਜੀ ਉਹ ਪਹੁੰਚ ਚੱਲੀ ਹੈ ਜੀ। ਉਹਨੇ ਕੀਤਾ ਕੀ ਹੈ ਜੀ, ਉਹਨੇ ਗੇਟ ਦਾ ਇਸਤੇਮਾਲ ਨਹੀਂ ਕੀਤਾ, ਨਾ ਉਹਨੇ ਜਿਹੜੀ ਇਹ ਹਾਈਟੈਕ ਮਸ਼ੀਨ ਲੱਗੀ ਹੈ ਇਹਦਾ ਇਸਤੇਮਾਲ ਕੀਤਾ। ਉਹਨੇ ਇੱਕ ਉਸ ਵਿੰਡੋ ਨੂੰ ਜਾ ਕੇ ਖੋਲ੍ਹਿਆ ਜਿਹੜੀ ਕਿ CCTV ਕੈਮਰੇ ਦੀ ਜਿਹੜਾ ਜੀ ਉਹਦੀ ਪਹੁੰਚ ਦੇ ਵਿੱਚ ਨਹੀਂ ਸੀ ਆਉਂਦੀ। ਉਹਨੇ ਤੋੜਿਆ ਭੰਨਿਆ ਨਹੀਂ ਉਹਨੂੰ, ਉਹਦੇ ਵਾਸਤੇ ਕੋਈ ਵੱਡੀ ਚੀਜ਼ ਨਹੀਂ ਵਰਤੀ। ਉਹਨੇ ਬੜੇ ਤਰੀਕੇ ਦੇ ਨਾਲ ਉਹਦਾ ਜਿਹੜਾ ਜੀ ਉਹ ਸ਼ੀਸ਼ਾ ਖੋਲ੍ਹਿਆ ਔਰ ਉੱਥੋਂ ਅੰਦਰ ਜਿਹੜਾ ਜੀ ਉਹ ਵੜਿਆ। ਅੰਦਰ ਵੜ ਕੇ ਜਿਹੜੀ ਚਾਬੀ ਦੇ ਨਾਲ ਉਹਨੇ ਸੇਫ ਜਿਹੜੀ ਆ ਜੀ ਉਹ ਖੋਲ੍ਹੀ ਆ। ਉਹਨੇ ਕਿਹੜੇ ਢੰਗ ਦੇ ਨਾਲ ਉਹ ਚਾਬੀ ਬਣਾਈ, ਉਹਨੇ ਉਹ ਤੋੜੀ ਨਹੀਂ। ਜਿੱਥੋਂ ਇਉਂ ਲੱਗਦਾ ਜੀ ਕਿ ਕੋਈ ਨਾ ਕੋਈ ਘਰ ਦਾ ਭੇਤੀ ਆ ਜਿਹਨੂੰ ਹਰ ਚੀਜ਼ ਜਿਹੜਾ ਪਤਾ ਕਿ ਕਿਹੜੀ ਵਿੰਡੋ ਕਿੱਥੋਂ ਖੁੱਲ੍ਹਦੀ ਹੈ, ਫਿਰ ਅੱਗੋਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹਨੇ ਬਾਹਰ ਜਿਹੜਾ ਉਹ ਨਿਕਲਣਾ। ਸੋ ਇਹ ਜਿਹੜਾ ਸਮਾਨ ਸੀਗਾ ਜੀ ਉਹ ਸਾਰੇ ਦਾ ਸਾਰਾ ਲੈ ਕੇ ਨਿਕਲ ਗਿਆ ਸੀਗਾ। ਪੁਲਿਸ ਕਹਿੰਦੀ ਆ ਕਿ ਉਹ ਨੇੜੇ ਤੇੜੇ ਜਿਹੜਾ ਹੈ ਚੋਰ ਦੇ, ਪਰ ਦੂਜੇ ਜਿਹੜੇ ਮਾਮਲੇ ਨੂੰ ਇਹ ਕਹਿ ਰਹੇ ਨੇ ਕਿ ਪੁਲਿਸ ਜਿਹੜੀ ਆ ਉਹ ਖੁਦ ਹੈਰਾਨ ਪਰੇਸ਼ਾਨ ਹੈ ਕਿ ਹਾਈਟੈਕ ਚੋਰ ਜਿਹੜਾ ਜੀ ਉਹ ਪੜ੍ਹਿਆ ਲਿਖਿਆ ਹੋ ਸਕਦਾ ਹੈ, ਜਿਹੜਾ ਕਿ ਨੈੱਟ ਵਗੈਰਾ ਕੈਮਰੇ ਵਗੈਰਾ ਸਾਰਿਆਂ ਨੂੰ ਕਿਵੇਂ ਹੈਂਡਲ ਕਰਨਾ। ਇੱਕ ਦੂਜੀ ਗੱਲ ਇਹ ਕਿ ਉਹਨੂੰ ਇਹ ਪਤਾ ਹੈ ਕਿ ਕਿਹੜੀ ਡੋਰ ਕਿੱਥੇ ਜਾ ਕੇ ਖੁੱਲਦੀ ਹੈ, ਕਿਹੜੀ ਵਿੰਡੋ ਜਿਹੜੀ ਆ ਉਹ ਕਿੱਥੇ ਜਾ ਕੇ ਖੁੱਲਦੀ ਹੈ। ਭਾਵ ਕਿ ਕੋਈ ਘਰ ਦਾ ਭੇਤੀ ਆ ਜਿਹੜਾ ਏਡੀ ਵੱਡੀ ਚੋਰੀ ਕਰਕੇ ਨਿਕਲ ਗਿਆ ਤੇ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਬਿਲਕੁਲ ਜੀ, ਅੰਦਰਲੇ ਭੇਤ ਤੋਂ ਬਿਨਾਂ ਤਾਂ ਇੰਨਾ ਕੰਮ ਨਹੀਂ ਹੋ ਸਕਦਾ। ਅਖੀਰ ਦੇ ਵਿੱਚ ਆਜ਼ਨਾਮਾ ਕਿ ਜਿਹੜੇ ਮੁਲਕ ਦੇ ਅੰਦਰ ਕਲੇਸ਼ ਵੱਧਦੀ ਉਹਦੇ ਜੜ੍ਹਾਂ ਦੇ ਵਿੱਚ ਫਿਰ ਬਹਿ ਜਾਂਦੀ, ਜਿਹੜੇ ਮੁਲਕ ਦੇ ਅੰਦਰ ਕਲੇਸ਼ ਵੱਧਦੀ ਉਹਦੇ ਜੜ੍ਹਾਂ ਦੇ ਵਿੱਚ ਫਿਰ ਬਹਿ ਜਾਂਦੀ। ਮਾਰ ਧਾੜ ਦਾ ਗਰਮ ਬਾਜ਼ਾਰ ਲੱਗਦਾ, ਗੱਡੀ ਅਮਨ ਦੀ ਲੀਹੋਂ ਹੈ ਲੈ ਜਾਂਦੀ। ਸਿਹਤ ਜਾਂਦੀ ਹੈ ਵਿਗੜ ਖਜ਼ਾਨਿਆਂ ਦੀ, ਪਹਿਲੀ ਤੌਰ ਤਰੱਕੀ ਨਹੀਂ ਰਹਿ ਜਾਂਦੀ। ਸਾਂਝ ਲੋਕਾਂ ਦੀ ਟਿਕੀ ਨਾ ਫੇਰ ਰਹਿੰਦੀ, ਵਿੱਚ ਵਹਿਣ ਦੇ ਇਹ ਵੀ ਵਹਿ ਜਾਂਦੀ। ਡੋਬ ਸਕਦੀ ਕਲੇਸ਼ ਕਈ ਬਾਦਸ਼ਾਹੀਆਂ, ਯੁੱਗਾਂ ਵਾਲੀ ਵਿਰਾਸਤ ਨੂੰ ਖੋਰ ਛੱਡਦੀ। ਡੋਬ ਸਕਦੀ ਕਲੇਸ਼ ਕਈ ਬਾਦਸ਼ਾਹੀਆਂ, ਯੁੱਗਾਂ ਵਾਲੀ ਵਿਰਾਸਤ ਨੂੰ ਖੋਰ ਛੱਡਦੀ। ਕਾਇਮ ਕਿਲੇ ਨੂੰ ਕਦੇ ਨਾ ਰਹਿਣ ਦੇਵੇ, ਉੱਚੇ ਮਹਿਲਾਂ ਦੇ ਕਿੰਗਰੇ ਭੋਰ ਛੱਡਦੀ। ਥੈਂਕ ਯੂ ਜੀ, ਧੰਨਵਾਦ। ਮਿਹਰਬਾਨੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਦੇ ਕੁਝ ਕੁ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।